With your support, we can address those issues that no other media talks about. जो हाल अकालियां ने बादल क्या ने इन्हां ने सिक्खी दिया ते बेड़ा गर्क कीता है. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਸਟੂਡੀਓ ਵਿੱਚ ਆਏ ਹੋਏ ਨੇ। ਆਓ ਉਹਨਾਂ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ ਡੇਟ ਹੈ 17 ਮਾਰਚ 2016, 4 ਚੇਤ ਨਾਨਕਸ਼ਾਹੀ ਸੰਮਤ 548 ਦਾ ਦਿਨ। ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਤੁਸੀਂ ਕਿਹੜੀਆਂ ਵਿਚਾਰ ਚਰਚਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ, ਅੱਜ ਕਿਸੇ ਕਾਲਮਨਿਸਟ ਨੇ ਇੱਕ ਹੈਡਲਾਈਨ ਲਾਈ ਸੀ ਕਿ ਵੈਸੇ ਅੱਗ ਤੇ ਰੋਟੀਆਂ ਸੇਕੀਆਂ ਜਾਂਦੀਆਂ, ਪਰ ਅੱਜ ਕੱਲ ਪੰਜਾਬ ਦੇ ਸਿਆਸਤਦਾਨ ਪਾਣੀਆਂ ਤੇ ਰੋਟੀਆਂ ਸੇਕ ਰਹੇ ਕਿਉਂਕਿ ਇਸ਼ੂ ਪਾਣੀਆਂ ਦਾ। ਔਰ ਮੈਂ ਕਿਹਾ ਨਹੀਂ, ਸਿਆਸਤਦਾਨ ਨਹੀਂ ਸੇਕ ਰਹੇ। ਜਿਨ੍ਹਾਂ ਦਾ 4000 ਸਾਲ ਦਾ ਇਤਿਹਾਸ ਸੀ ਭੰਬਲ ਭੂਸੇ ਦੇ ਉੱਤੇ ਸਰਵਾਈਵ ਕਰਨ ਦਾ, ਉਹਨਾਂ ਨੇ ਇੱਕ ਸਿੱਧੇ ਪੱਧਰੇ ਇਸ਼ੂ ਨੂੰ ਵੀ ਇਸ ਕਿਸਮ ਦਾ ਕੰਪਲੈਕਸ ਇਸ਼ੂ ਬਣਾ ਦਿੱਤਾ ਕਿ ਆਮ ਲੋਕਾਂ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਕਿ ਵੀ ਗੱਲ ਕੀ ਚੱਲ ਰਹੀ ਹੈ। ਜਿਹੜੇ ਸਮਝਦੇ ਨੇ ਕਿ ਗੱਲ ਕੀ ਹੈ, ਉਹਨਾਂ ਦੇ ਉੱਤੇ ਲੇਬਲ ਲਾ ਦਿੱਤਾ ਜਾਂਦਾ ਹੈ ਕਿ ਇਹ ਸੈਸ਼ਨਿਸਟ ਨੇ, ਜਿਵੇਂ ਕੱਲ ਟ੍ਰਿਬਿਊਨ ਦੇ ਐਡੀਟੋਰੀਅਲ ਤੋਂ ਬੜਾ ਸਪਸ਼ਟ ਸੀ। ਔਰ ਹੁਣ ਜਿਸ ਤਰੀਕੇ ਨਾਲ ਹਿੰਦੂਤਵੀ ਭਾਰਤ ਸਟੇਟ ਜੁਡੀਸ਼ਰੀ ਦਾ ਇਸਤੇਮਾਲ ਕਰ ਰਹੀ ਹੈ ਆਪਣੇ ਸਵਾਰਥੀ ਹਿੱਤਾਂ ਦੇ ਲਈ, ਆਪਣੇ ਹਿੰਦੂਤਵਾ ਦੇ ਏਜੰਡੇ ਨੂੰ ਅੱਗੇ ਤੋਰਨ ਦੇ ਲਈ, ਔਰ ਜਿਸ ਤਰੀਕੇ ਨਾਲ ਈਵਨ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ, ਜਿਸ ਸੰਬੰਧੀ ਪੰਜਾਬ ਵਿਧਾਨ ਸਭਾ ਨੇ ਪਿਛਲੇ ਦਿਨਾਂ 'ਚ ਇੱਕ ਬਿੱਲ ਪਾਸ ਕੀਤਾ, ਕਿਉਂਕਿ ਬਿੱਲ ਐਕਟ ਉਦੋਂ ਬਣਦਾ ਜਦੋਂ ਉਹਦੇ ਤੇ ਗਵਰਨਰ ਦਸਖਤ ਕਰਦਾ, ਔਰ ਉਸ ਬਿੱਲ ਦੇ ਮੁਤਾਬਕ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇਸ ਨਹਿਰ ਨੂੰ ਬਣਾਉਣ ਦੇ ਲਈ ਜਿਹੜੀ ਲਗਭਗ 4000 ਏਕੜ ਜ਼ਮੀਨ 5000 ਤੋਂ ਜ਼ਿਆਦਾ ਕਿਸਾਨਾਂ ਤੋਂ ਲਈ ਸੀ, ਜਿਹੜੀ ਕਿ ਪੰਜਾਬ ਦੇ ਵਿੱਚ ਲਗਭਗ 122 ਕਿਲੋਮੀਟਰ ਸਟ੍ਰੈਚ ਜਿਹੜੀ SYL ਕੈਨਾਲ ਜਿਹਦੇ ਚੋਂ ਪੰਜਾਬ ਚੋਂ ਗੁਜ਼ਰਨੀ ਸੀ, ਉਸ ਦੇ ਵਿੱਚ ਸਥਿਤ ਸੀ।
ਉਹ ਅਸੀਂ ਉਹਨਾਂ ਨੂੰ ਵਾਪਸ ਕਰ ਰਹੇ ਹਾਂ ਜੀ। ਔਰ ਇਸ ਤੋਂ ਫੌਰਨ ਬਾਅਦ ਉਹਨਾਂ ਨੇ ਨਾ ਸਿਰਫ ਵਾਪਸੀ ਦੀ ਪ੍ਰੋਸੈਸ ਸ਼ੁਰੂ ਕੀਤੀ, ਇਹ ਕਾਲ ਵੀ ਦਿੱਤੀ ਕਿ ਭਾਈ ਇਸ ਨਹਿਰ ਨੂੰ ਭਰ ਦਿਓ। ਔਰ ਲੋਕਾਂ ਨੇ ਇੱਕਦਮ ਪੰਜਾਬ ਦੇ ਵਿੱਚ ਤਾਂ ਇਸ ਕਿਸਮ ਦੇ ਮਾਮਲੇ 'ਚ ਉਹ ਆਰਡਰ ਦੀ ਉਡੀਕ 'ਚ ਹੁੰਦੇ ਨੇ। ਅਗਲੇ ਦਿਨ ਅਸੀਂ ਦੇਖਿਆ ਜਿੱਥੇ ਸਰਕਾਰੀ ਮਸ਼ੀਨਰੀ ਵੀ ਇਸਤੇਮਾਲ ਹੋ ਰਹੀ ਸੀ, ਲੋਕਾਂ ਨੇ ਆਪਣੇ ਤੌਰ ਤੇ ਜਿਨ੍ਹਾਂ ਦੀ ਉਹ ਜ਼ਮੀਨ ਸੀ ਉਹਨਾਂ ਨੇ ਟਰੈਕਟਰ ਲੈ ਕੇ ਦੂਸਰੇ, ਕਿਉਂਕਿ ਇਹ ਸਾਰੇ ਪੀਰੀਅਡ ਪਿਛਲੇ 30-35 ਸਾਲ 'ਚ ਜਦੋਂ ਤੋਂ ਜ਼ਮੀਨ ਐਕਵਾਇਰ ਹੋਈ ਹੈ ਜੀ ਔਰ ਨਹਿਰ ਦੀ ਜਿਹੜੀ ਹੈ ਉਹ ਕੰਸਟਰਕਸ਼ਨ ਹੁੰਦੀ ਰਹੀ, ਬਹੁਤ ਸਾਰਾ ਹੁਣ ਤਾਂ ਰੁਕਿਆ ਹੋਇਆ ਸੀ ਕੰਮ 1990 'ਚ, ਜਦੋਂ ਕਿ 2 ਇੰਜੀਨੀਅਰ, ਚੀਫ ਇੰਜੀਨੀਅਰ ਸੀਕਰੀ ਤੇ ਨਿਗਰਾਨ ਇੰਜੀਨੀਅਰ ਔਲਖ, ਉਹਨਾਂ ਨੂੰ ਦੋਨਾਂ ਨੂੰ ਜੁਝਾਰੂਆਂ ਨੇ ਸਜ਼ਾ ਯਾਫਤਾ ਕੀਤਾ ਤੇ ਇਹ ਰੁਕ ਗਿਆ ਸੀ ਕੰਮ। ਹੁਣ 26 ਸਾਲ ਤੋਂ ਤਾਂ ਉੱਥੇ ਘਾਹ ਫੂਸ ਔਰ ਕਈ ਦਰਖਤ ਕਈ ਕੁਛ ਸੀ, ਸੋ ਉਹਦੀ ਫੌਰਨ ਸਾਫ ਸਫਾਈ ਸ਼ੁਰੂ ਹੋ ਗਈ, 4 ਚਫੇਰੇ ਉਸ ਦੀਆਂ ਫੋਟੋਆਂ, ਉਸ ਦੀ ਚਰਚਾ ਸ਼ੁਰੂ ਹੋਈ। ਔਰ ਇਸ ਸਾਰੇ ਚੋਂ ਜ਼ਾਹਰ ਹੈ ਕਿ ਅਸੀਂ ਵੀ ਬਾਦਲ ਦਾ ਇਹਨੂੰ ਮਾਸਟਰ ਸਟ੍ਰੋਕ ਕਿਹਾ ਔਰ ਬਾਕੀਆਂ ਨੇ ਵੀ, ਔਰ ਇਹ ਵੀ ਇੱਕ ਚੰਗੀ ਗੱਲ ਸੀ ਕਿ ਬਾਦਲ ਜਦੋਂ ਅਗਲੇ ਦਿਨ ਭਾਵੇਂ ਉਹ ਬਿੱਲ ਘਰ ਛੱਡ ਆਇਆ, ਕਹਿੰਦੇ ਨੇ ਜਿਹੜਾ ਉਹਨੂੰ ਗਵਰਨਰ ਨੂੰ ਦਸਤਖਤ ਨਹੀਂ ਦੇਣਾ ਸੀ, ਉਹ ਇਹ ਵੀ ਸ਼ਾਤਰ ਸਿਆਸਤਦਾਨ ਹੈ। ਹਾਲਾਂਕਿ ਉਹਨਾਂ ਨੇ ਕਿਹਾ ਜੀ ਬਾਈ ਈਵਨਿੰਗ ਉਹਨਾਂ ਨੂੰ ਮਿਲ ਗਏ, ਉਹਦੇ ਨਾਲ ਕਾਂਗਰਸੀ MLA ਬੀਜੇਪੀ ਦੇ ਦੂਸਰੇ ਸਾਰਿਆਂ ਨੂੰ ਲੈ ਕੇ ਗਏ। ਪਰ ਹੁਣ ਜਿਹੜੀ ਮੰਗ ਆਨੰਦਪੁਰ ਦੇ ਮਤੇ 'ਚ ਜਿਸ ਨੂੰ ਸਰ ਕਪੂਰ ਸਿੰਘ ਨੇ ਲਿਖਿਆ ਹੈ, ਮੁੱਢਲੇ ਤੌਰ ਦੇ ਉੱਤੇ ਬੜੇ ਸਪਸ਼ਟਤਾ ਦੇ ਨਾਲ ਜਿਸ ਨੂੰ ਆਰਗੂ ਕੀਤਾ ਹੋਇਆ ਸੀ ਕਿ ਸੈਂਟਰ ਸਟੇਟ ਰਿਲੇਸ਼ਨਸ ਕੀ ਹੋਣੇ ਚਾਹੀਦੇ ਨੇ ਜੀ, ਕਿਹੜੇ ਹੱਕ ਸੈਂਟਰ ਦੇ ਕੋਲ ਲਾਈ ਕਰਦੇ ਨੇ, ਕਿਹੜੇ ਸਟੇਟ ਦੇ ਕੋਲ ਲਾਈ ਕਰਦੇ ਨੇ। ਪਰ ਹੋ ਕੀ ਰਿਹਾ ਵੀ ਬੇਸ਼ੱਕ ਅੱਜ 1966 ਦੇ ਵਿੱਚ ਪੰਜਾਬ ਜਿਹੜਾ ਹੈ ਉਹ ਰੀਆਰਗੇਨਾਈਜ਼ ਕਰਨ ਦੇ ਨਾਂ ਥੱਲੇ ਆਰਟੀਕਲ 78, 79, 80 ਦੇ ਥੱਲੇ ਪਾਣੀਆਂ ਦਾ ਕੰਟਰੋਲ ਲੈ ਲਿਆ, ਲੇਕਿਨ ਇਹਦੇ ਬਾਵਜੂਦ 50 ਸਾਲ ਬੀਤਣ ਬਾਅਦ ਵੀ ਪੰਜਾਬ ਦੇ ਕੋਲ ਆਪਣਾ ਵੱਖਰਾ ਹਾਈ ਕੋਰਟ ਨਹੀਂ ਹੈ। ਹਾਲਾਂ ਹਿਮਾਚਲ ਕਿੰਨੀ ਸਟੇਟ ਹੈ ਜਾਂ ਬਾਕੀ ਭਾਰਤ ਦੀਆਂ ਨਿੱਕੀਆਂ ਸਟੇਟਾਂ ਹੈ, ਲੇਕਿਨ ਇੱਥੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਇਕੱਠਾ ਰੱਖਿਆ ਹੋਇਆ ਜੀ। ਔਰ ਇੱਥੋਂ ਤੱਕ ਕਿ ਪੰਜਾਬ ਦੇ ਕੋਲ ਆਪਣਾ ਗਵਰਨਰ ਵੀ ਨਹੀਂ ਹੈ। ਔਰ ਇਹੀ ਕਾਰਨ ਹੈ ਕਿ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦਾ ਇੱਕੋ ਹੀ ਗਵਰਨਰ ਹੈ ਔਰ ਉਹ ਉਹਨਾਂ ਨੇ ਹੁਣ ਪੱਕਾ ਜਨਸੰਘੀ ਜਿਹੜਾ ਹੈ ਸੋਲੰਕੀ ਲਾਇਆ ਹੋਇਆ। ਸੋ ਘੱਟੋ ਘੱਟ 2004 ਚ ਜਦੋਂ ਅਮਰਿੰਦਰ ਸਿੰਘ ਨੇ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਪਾਸ ਕੀਤਾ, ਉਹ ਪਾਸ ਕਰਵਾਇਆ ਬਿੱਲ, ਤੇ ਉਹ ਸਾਰਿਆਂ ਦੇ ਸਾਰੇ MLA ਨੂੰ ਨਾਲ ਲੈ ਕੇ ਅਕਾਲੀਆਂ ਦੇ ਵੀ ਕਾਂਗਰਸ ਦੇ ਵੀ ਗਵਰਨਰ ਦੇ ਕੋਲ ਪਹੁੰਚ ਗਿਆ ਔਰ ਉਸੇ ਸ਼ਾਮ ਗਵਰਨਰ ਨੇ ਉਸ ਦੇ ਉੱਤੇ ਦਸਤਖਤ ਕਰ ਦਿੱਤੇ ਸੀ, ਕਿਉਂਕਿ ਇਹ ਇੱਕ ਬੇਸਿਕ ਲੈਜਿਸਲੇਟਿਵ ਪ੍ਰੋਸੈਸ ਹੈ ਕਿ ਭਾਵੇਂ ਗਵਰਨਰ ਸੈਂਟਰ ਦਾ ਨੁਮਾਇੰਦਾ ਹੈ ਜੀ, ਲੇਕਿਨ ਅਲਟੀਮੇਟਲੀ ਸਟੇਟ ਦੇ ਮਾਮਲੇ ਜਿਹੜੀ ਅਸੈਂਬਲੀ ਹੈ, ਕੋਈ ਵੀ ਕਾਨੂੰਨ ਬਣਾਉਣ ਦੇ ਮਾਮਲੇ 'ਚ ਫਾਈਨਲ ਪਾਵਰ ਉਹਦੇ 'ਚ ਨਿਹਿਤ ਹੈ। ਲੇਕਿਨ ਅੱਜ ਇਸ ਬਿੱਲ ਨੂੰ ਪਾਸ ਹੋਇਆ ਵੀ ਹੁਣ ਲਗਭਗ 4-5 ਦਿਨ ਬੀਤ ਚੁੱਕੇ ਨੇ ਔਰ ਗਵਰਨਰ ਸੋਲੰਕੀ ਜਿਹੜਾ ਕਿ ਬਿਲਕੁਲ ਜਨਸੰਘੀ ਹੋਣ ਦੇ ਨਾਤੇ ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਔਰ ਬੀਜੇਪੀ ਨੇ ਉਹਨਾਂ ਦੀ ਸਾਰੀ ਵਜ਼ਾਰਤ ਔਰ ਉਹਨਾਂ ਨੇ ਆ ਕੇ ਵੀ ਉਹਨੂੰ ਕਿਹਾ ਕਿ ਜੀ ਦਸਤਖਤ ਨਹੀਂ ਕਰਨੇ, ਸੋ ਉਹ ਫਾਈਲ ਦੇ ਉੱਤੇ ਬੈਠੇ, ਕਿਉਂਕਿ ਜੇ ਤਾਂ ਫੌਰਨ ਜਿਵੇਂ 2004 ਦੇ ਵਿੱਚ ਗਵਰਨਰ ਨੇ ਦਸਤਖਤ ਕਰ ਦਿੱਤੇ ਸੀ, ਦਸਤਖਤ ਕੀਤੇ ਹੁੰਦੇ ਤੇ ਫਿਰ ਇਹ ਐਕਟ ਕੋ ਹੋਣਾ ਸੀ। ਜਦੋਂ ਇੱਕ ਵਾਰੀ ਐਕਟ ਬਣ ਜਾਂਦਾ ਹੈ ਫਿਰ ਸਰਕਾਰ ਦੇ ਕੋਲ ਪਾਵਰ ਆਉਂਦੀ ਹੈ ਨੋਟੀਫਿਕੇਸ਼ਨ ਜਾਰੀ ਕਰਨ ਦੀ ਕਿ ਕਿ ਅਸੀਂ ਜਿਹੜੀਆਂ ਜ਼ਮੀਨਾਂ ਲਈਆਂ ਸੀ ਉਹਨਾਂ ਨੂੰ ਅਸੀਂ ਜਿਹੜਾ ਵਾਪਸ ਕਿਸਾਨਾਂ, ਭਾਵੇਂ ਉਹਨਾਂ ਨੇ ਆਪਣੇ ਤੌਰ ਤੇ ਇਰੀਗੇਸ਼ਨ ਡਿਪਾਰਟਮੈਂਟ ਨੂੰ ਜਿਹੜੀਆਂ ਨੇ ਹਦਾਇਤਾਂ ਕਰ ਦਿੱਤੀਆਂ, ਪਰ ਹੁਣ ਇਸ ਸਭ ਨੂੰ ਕਾਨੂੰਨ ਦੇ ਦਾਇਰੇ 'ਚ ਲਿਆਂਦਿਆਂ ਹਰਿਆਣਾ ਪਹੁੰਚ ਗਿਆ ਸੁਪਰੀਮ ਕੋਰਟ 'ਚ ਕਿ ਜੀ ਇਸ ਨੂੰ ਹਦਾਇਤ ਕੀਤੀ ਜਾਏ ਪੰਜਾਬ ਸਰਕਾਰ ਨੂੰ ਕਿ ਸਟੇਟਸ ਕੋ ਮੇਨਟੇਨ ਰੱਖਿਆ ਜਾਏ ਔਰ ਕੋਈ ਹੱਕ ਨਹੀਂ। ਔਰ ਐਕਟ ਅਜੇ ਬਣਿਆ ਨਹੀਂ ਕਿਉਂਕਿ ਗਵਰਨਰ ਦਾ ਦਸਤਖਤ ਨਹੀਂ ਹੋਇਆ, ਅਜੇ ਨੋਟੀਫਿਕੇਸ਼ਨ ਵੀ ਨਹੀਂ ਹੋਈ। ਸੋ ਜ਼ਾਹਰ ਹੈ ਕਿ ਪਿਛਲੇ 2-3 ਦਿਨਾਂ ਦੇ ਵਿੱਚ ਜਿਹੜੀ ਐਕਟੀਵਿਟੀ ਹੋਈ ਜਿਹਦੇ ਥੱਲੇ ਬਾਦਲ ਨੇ ਇਸ ਨੂੰ ਇੱਕ ਅਸਤਰ ਦੇ ਤੌਰ ਤੇ ਵਰਤ ਕੇ ਆਪਣਾ ਗ੍ਰਾਫ ਇੱਕਦਮ ਜਿਹੜਾ ਥੱਲੇ ਡਿੱਗਿਆ ਹੋਇਆ ਸੀ ਉਹਨੂੰ ਉੱਪਰ ਖਿੱਚਿਆ। ਲੇਕਿਨ ਜਿਵੇਂ ਮੈਂ ਕਿਹਾ ਵੀ ਜਿਹੜੀ 4000 ਸਾਲ ਤੋਂ ਬ੍ਰਾਹਮਣਵਾਦ ਦੀ ਥਿਊਰੀ ਹੈ ਭੰਬਲ ਭੂਸਾ, ਜਿਹਨੂੰ ਅੰਗਰੇਜ਼ੀ 'ਚ ਅਸੀਂ ਕਨਫਿਊਜ਼ਨ ਕਹਿੰਦੇ ਕਿ ਇੰਨਾ ਕੁ ਕਨਫਿਊਜ਼ਨ ਪੈਦਾ ਕਰ ਦਿਓ ਹਰ ਗੱਲ ਦੇ ਉੱਤੇ, ਜਿਹੜਾ ਇੰਨੇ ਕੁ ਮਤ ਖੜੇ ਕਰ ਦਿਓ ਜੋ ਪੰਜਾਬ 'ਚ ਸਿੱਖਾਂ ਦੇ ਨਾਲ ਬਾਕੀ ਮੁੱਦਿਆਂ ਤੇ ਵੀ ਹੋ ਰਿਹਾ। ਕੋਈ ਤੁਸੀਂ ਧਾਰਮਿਕ ਮੁੱਦਾ ਲੈ ਲਓ, ਉਹਦੇ ਤੇ ਇੰਨੀਆਂ ਕੁ ਆ ਜਾਣਗੇ ਗੱਲਾਂ ਕਰਨ ਵਾਲੇ ਕਿ ਜਿਨ੍ਹਾਂ ਨੇ ਉਹ ਕੋਈ ਵਿਚਾਰ ਚਰਚਾ ਸੱਦੀ ਹੁੰਦੀ ਉਹ ਵੀ ਮੱਥੇ ਤੇ ਹੱਥ ਮਾਰ ਦੇਣਗੇ, ਇਹਦੇ ਕੋਲੋਂ ਤਾਂ ਨਾ ਹੀ ਕਰਦੇ ਤਾਂ ਚੰਗਾ ਸੀ। ਔਰ ਇਹੀ ਹਾਲ ਸਿਆਸੀ ਤੌਰ ਦੇ ਉੱਤੇ ਬਣ ਗਿਆ ਸਾਡਾ
ਕਿ ਭਾਈ ਅਸੀਂ ਇਹ ਜਾਣਦਿਆਂ ਹੋਇਆਂ ਵੀ ਕਿ ਜੋ ਸਾਡੇ ਨਾਲ ਉੱਥੇ ਹੋ ਰਿਹਾ ਹੈ ਉਸ 'ਚ ਅਲਟੀਮੇਟ ਖਾਲਿਸਤਾਨ ਤੋਂ ਬਿਨਾਂ ਸਾਡੇ ਕੋਲ ਕੋਈ ਚੋਇਸ ਨਹੀਂ ਹੈ। ਔਰ ਸਾਡੇ ਜਿਹੜੇ ਵਿਦਵਾਨ ਨੇ, ਸਕਾਲਰ ਨੇ, ਜਿਨ੍ਹਾਂ ਦਾ ਅਸੀਂ ਸਤਿਕਾਰ ਕਰਦੇ ਹਾਂ, ਉਹ ਵੀ ਖਾਲਿਸਤਾਨ ਦੇ ਮੁੱਦੇ ਨੂੰ ਵੀ ਜਿਹੜਾ ਉਹ ਮਡੀਅਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੀ। ਭਾਵੇਂ ਇਹ ਨਹੀਂ ਹੈ ਕਿ ਕੋਈ ਸਾਰੇ ਵਿਕੇ ਹੁੰਦੇ ਨੇ, ਕੋਈ ਕਮਜ਼ੋਰ ਹੋ ਜਾਂਦਾ ਹੈ, ਕਿਸੇ ਦਾ ਹੋਰ ਪੱਖ ਹੁੰਦਾ ਹੈ, ਪਰ ਜਦੋਂ ਬਹੁਤ ਸਾਰੀਆਂ ਆਵਾਜ਼ਾਂ ਕਿਸੇ ਮੁੱਦੇ ਤੇ ਨਿਕਲਦੀਆਂ ਨੇ ਔਰ ਸੋਲੀਡੈਰਿਟੀ ਜਾਂ ਇਕਜੁੱਟਤਾ ਦਾ ਪ੍ਰਗਟਾਵਾ ਨਹੀਂ ਹੁੰਦਾ, ਉਸ ਚੋਂ ਹੀ ਫਿਰ ਇਹ ਬ੍ਰਾਹਮਣਵਾਦੀ ਵਿਚਾਰਧਾਰਾ ਸਰਵਾਈਵ ਕਰਦੀ ਹੈ। ਔਰ ਫਿਰ ਜੋ ਮਰਜ਼ੀ ਉਹ ਕਿਸੇ ਪਾਸਿਓਂ ਵੀ ਐਕਸ਼ਨ ਲੈ ਲੈਣ, ਲੋਕ ਕਿਉਂਕਿ ਇੰਨੇ ਕੁ ਭ੍ਰਮਤ ਹੁੰਦੇ ਨੇ, ਇੰਨੇ ਕੁ ਕਨਫਿਊਜ਼ਡ ਹੁੰਦੇ ਨੇ ਕਿ ਉਹ ਉਸ ਨੂੰ ਹੀ ਐਕਸੈਪਟ ਕਰ ਲੈਂਦੇ ਨੇ। ਪਰ ਤੁਹਾਨੂੰ ਜਦੋਂ ਤੁਸੀਂ ਦੇਖਣਾ ਹੈ ਕਿ ਜਦੋਂ ਇੱਕ ਸਟੇਟ ਇੱਕ ਆਈਡੀਅਲ ਵੱਲ ਤੁਰ ਪੈਂਦੀ ਹੈ, ਜਿਵੇਂ ਹਿੰਦੂਤਵਾਦ ਦੀ ਵਿਚਾਰਧਾਰਾ, ਔਰ ਉਸ ਦੇ ਉੱਤੇ ਕਿਸ ਕਿਸਮ ਦਾ ਮਾਹੌਲ ਸਿਰਜਿਆ ਹੋਇਆ। ਕੱਲ ਹੀ ਅਸੀਂ ਜ਼ਿਕਰ ਕੀਤਾ ਸੀ, ਰਾਮਚੰਦਰ ਗੁਹਾ ਇਤਿਹਾਸਕਾਰ ਨੇ ਕਿਵੇਂ ਕਿਹਾ ਕਿ ਵੀ ਕਿਸ ਲੈਵਲ ਦੇ ਬਿਗਟ, ਗੋਲਵਲਕਰ ਔਰ ਗਾਰਡਨ ਥਿੰਕਰ, ਇਸ ਲੈਵਲ ਦੇ ਜਿਹੜੇ ਲੋਕ ਨੇ। ਔਰ ਨਤੀਜਾ ਇਹ ਹੈ ਕਿ ਤੁਸੀਂ ਦੇਖੋ ਕਿ ਜੋ ਹਾਲ ਲੈਜਿਸਲੇਚਰ ਦਾ ਹੈ ਉਹ ਤਾਂ ਮੋਦੀ ਜਾਂ ਉਹਦੇ ਸਮ੍ਰਿਤੀ ਇਰਾਨੀ ਔਰ ਬਾਕੀ ਕਰ ਹੀ ਰਹੇ ਸੀ। ਹੁਣ ਮਹਾਰਾਸ਼ਟਰ ਅਸੈਂਬਲੀ ਨੇ ਜਿਸ ਤਰੀਕੇ ਨਾਲ ਜਿਹੜੀ ਇੱਕ ਮੁਸਲਮਾਨਾਂ ਦੀ ਨਵੀਂ ਉਭਰੀ ਪਾਰਟੀ ਓਵੈਸੀ, ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ, ਜਿਹਨੇ ਇਹ ਕਿਹਾ ਸੀ, ਉਹਨੇ ਕਿਹਾ ਜੀ ਮੈਂ ਕੋਈ ਭਾਰਤ ਮਾਤਾ ਕੀ ਜੈ ਕੋਈ ਸੰਵਿਧਾਨ ਥੋੜੀ ਲਿਖਿਆ ਹੋਇਆ ਕਿ ਮੈਂ ਜ਼ਰੂਰੀ ਕਹਿਣਾ ਜੀ। ਹੁਣ ਉਸੇ ਪਾਰਟੀ ਦਾ ਇੱਕ MLA ਜਿਹਨੂੰ ਵਿਧਾਨ ਸਭਾ ਦੇ ਵਿੱਚ ਘੇਰਿਆ ਮਹਾਰਾਸ਼ਟਰ ਵਿਧਾਨ ਸਭਾ, ਸ਼ਿਵ ਸੈਨਾ ਔਰ ਦੂਸਰਿਆਂ ਨੇ ਕਿ ਭਾਰਤ ਮਾਤਾ ਕੀ ਜੈ ਕਹੇ, ਉਹਨੇ ਕਿਹਾ ਜੀ ਜੈ ਹਿੰਦ ਔਰ ਜੈ ਹਿੰਦੁਸਤਾਨ। ਇਹ ਮੈਂ ਕਹਾਂਗਾ ਤੁਹਾਡੇ, ਮੈਂ ਜ਼ੋਰ ਦੇਣ ਤੇ ਜਿਹੜਾ ਮੈਂ ਜ਼ਬਰਦਸਤੀ ਕੁਝ ਨਹੀਂ ਕਹਿ ਸਕਦਾ। ਔਰ ਸਪੀਕਰ ਨੇ ਉਹਨੂੰ ਸਸਪੈਂਡ ਕਰ ਦਿੱਤਾ ਹੈ, ਹਾਲਾਂਕਿ ਕੋਈ ਵਿਧਾਨਕ ਜੁਰਮ ਨਹੀਂ ਹੈ। ਤੇ ਸਪੀਕਰ ਕਹਿੰਦਾ ਲੋਕਾਂ ਦੇ ਜਜ਼ਬਾਤਾਂ ਨੂੰ ਔਰ ਜਾਂ ਬਾਕੀ MLAਆਂ ਦੇ ਜਜ਼ਬਾਤਾਂ ਨੂੰ ਧਿਆਨ 'ਚ ਰੱਖਦਿਆਂ ਇਹ ਕੀਤਾ ਗਿਆ। ਹੁਣ ਔਰ ਮੈਜੋਰਿਟੀ ਦਾ ਕਿਸ ਕਿਸਮ ਦਾ ਇੱਕ ਰੰਗ ਢੰਗ ਹੁੰਦਾ ਹੈ ਕਿ ਹੁਣ ਜ਼ਾਹਰ ਹੈ ਵੀ ਉੱਥੇ ਸ਼ਿਵ ਸੈਨਾ ਔਰ BJP ਦੀ ਮੈਜੋਰਿਟੀ ਹੈ, ਸਰਕਾਰ ਵੀ BJP ਸ਼ਿਵ ਸੈਨਾ ਦੀ ਹੈ, ਪਰ ਕਾਂਗਰਸ ਮੁੱਖ ਵਿਰੋਧੀ ਪਾਰਟੀ ਹੈ। ਕਾਂਗਰਸ ਪਾਰਟੀ ਨੇ ਵੀ ਸਪੀਕਰ ਦੇ ਇਸ ਐਕਸ਼ਨ ਦਾ ਵਿਰੋਧ ਨਹੀਂ ਕੀਤਾ ਹੈ ਕਿ ਤੁਸੀਂ ਇੱਕ ਅਸੈਂਬਲੀ ਦੇ ਵਿੱਚ, ਜਿਸ ਅਸੈਂਬਲੀ 'ਚ ਕਹੀ ਗਈ ਕਿਸੇ ਗੱਲ ਦੇ ਉੱਤੇ ਮੁਕੱਦਮਾ ਨਹੀਂ ਚੱਲ ਸਕਦਾ ਕਿਉਂਕਿ ਉਹ ਤੁਹਾਡਾ ਹੱਕ ਹੈ ਲੈਜਿਸਲੇਟਿਵ, ਔਰ ਪਾਰਲੀਮੈਂਟ 'ਚ ਵੀ ਕਿਸੇ ਕੋਈ ਗੱਲ ਦੇ ਉੱਤੇ ਤੁਸੀਂ ਮੁਕੱਦਮਾ ਨਹੀਂ ਕਰ ਸਕਦੇ। ਲੇਕਿਨ ਕਾਂਗਰਸ ਵੀ ਜਿਹੜੀ ਆ ਉਹ ਹਿੰਦੂ ਤਵੀਆਂ ਨਾਲ ਰਲੀ ਹੈ। ਜਦੋਂ ਅਸੀਂ A ਟੀਮ, B ਟੀਮ ਜਾਂ C ਟੀਮ ਕਹਿੰਦੇ ਹਾਂ, ਸੋ ਜ਼ਾਹਰ ਹੈ ਕਿ ਇਹ ਸਾਰੇ ਐਕਸ਼ਨ ਹੀ ਦੱਸਦੇ ਨੇ। ਸੋ ਇੱਕ ਪਾਸੇ ਤਾਂ ਇਹ ਲਹਿਰ ਉਹਨਾਂ ਨੇ ਤੋਰੀ ਹੋਈ ਹੈ ਤਾਂ ਕਿ ਔਰ ਉਹਦੇ ਨਾਲ ਅਸੀਂ ਦੇਖਦੇ ਹਾਂ ਕਿ ਗੁਜਰਾਤ ਦੇ ਵਿੱਚ ਅੱਜ ਦੀਆਂ ਮੇਨ ਖਬਰਾਂ ਹੀ ਨੈਸ਼ਨਲ ਖਬਰਾਂ 'ਚੋਂ ਇਹ ਹੈ ਕਿ ਰਾਜਕੋਟ ਦੇ ਵਿੱਚ 6 ਹਿੰਦੂਆਂ ਨੇ ਆਤਮਘਾਤ ਦੀ ਕੋਸ਼ਿਸ਼ ਕੀਤੀ। ਉਹਨਾਂ ਦੀ ਮੰਗ ਹੈ ਕਿ ਗਾਂ ਨੂੰ ਜਿਹੜਾ ਰਾਸ਼ਟਰ ਮਾਤਾ ਐਲਾਨਿਆ ਜਾਏ, ਔਰ ਉਹਦੇ ਚੋਂ ਇੱਕ ਦੀ ਮੌਤ ਹੋ ਗਈ, ਉਹਨੇ ਜੋ ਵੀ ਜ਼ਹਿਰ ਜਾਂ ਜੋ ਕੰਜ਼ਿਊਮ ਕੀਤਾ ਰਾਜਕੋਟ ਦੇ ਵਿੱਚ, ਔਰ ਉੱਥੇ ਪੂਰੀ ਟੈਨਸ਼ਨ ਹੈ, ਪੁਲਿਸ ਹੈ, ਹੁਣ ਰਾਈਟਿੰਗ ਵੀ ਹੋਏਗੀ। ਅਸੀਂ ਜਿਹੜਾ ਸਮਝਦੇ ਹਾਂ ਕਿ ਵੀ ਜਿਸ ਤਰੀਕੇ ਨਾਲ ਇਹ ਸਾਰੀ ਵੇਵ ਚਲਾਈ ਜਾ ਰਹੀ ਹੈ ਉਹ ਸਿਵਲ ਵਾਰ, ਜਿਹਦੇ 'ਚ ਕਿ ਮੁਸਲਮਾਨਾਂ ਦਾ, ਕਿਉਂਕਿ UP ਦੀਆਂ ਇਲੈਕਸ਼ਨਾਂ ਸਿਰ ਤੇ ਨੇ ਔਰ ਉਹ ਪਾਰਟ ਉਧਰ ਖੜਾ, ਪਰ ਇਧਰ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਇੱਕ ਪਾਸੇ ਅਸੀਂ ਹਰਿਆਣੇ 'ਚ ਦੇਖਿਆ ਕਿਵੇਂ ਉੱਥੇ ਟੋਟਲ ਪੋਲਰਾਈਜੇਸ਼ਨ ਕਰ ਦਿੱਤੀ ਕਿ 30% ਜਾਟ ਇੱਕ ਪਾਸੇ ਤੇ 70% ਜਿਹਦੇ ਥੱਲੇ ਜਿਹੜਾ ਇਹਨਾਂ ਨੇ ਆਪਣਾ ਸਿਆਸੀ ਲਾਹਾ ਲੈਣੇ। ਹੁਣ ਦੂਸਰਾ ਪੱਖ ਅਸੀਂ ਦੇਖ ਰਹੇ ਹਾਂ ਵੀ ਹਰਿਆਣੇ ਦੇ ਜਾਟਾਂ ਨੇ ਫਿਰ ਐਲਾਨ ਕੀਤਾ ਅਗਲੇ ਦਿਨਾਂ 'ਚ ਉਹਨਾਂ ਨੇ ਕਿ ਜੀ ਅਸੀਂ ਰਿਜ਼ਰਵੇਸ਼ਨ ਦੇ ਮੁੱਦੇ ਤੇ ਕਰਨੀ ਹੈ ਐਜੀਟੇਸ਼ਨ। BSF ਦੂਜਾ ਤੀਜਾ ਆ ਗਿਆ। ਹੁਣ ਇਹ ਵੀ ਹੋ ਸਕਦਾ, ਔਰ ਜਦੋਂ ਅਸੀਂ ਇਹ ਪੰਜਾਬ ਦਾ ਹਵਾਲਾ ਦੇਖਦੇ ਹਾਂ ਵੀ ਇਸ ਨੂੰ ਜਿਹੜਾ ਪਾਣੀਆਂ ਦਾ ਮੁੱਦਾ ਜਿਹੜਾ ਸਰਾਸਰ ਪੰਜਾਬ ਦੇ ਨਾਲ ਅਨਿਆਂ ਹੈ, ਔਰ ਮੈਂ ਅੱਜ ਦੀ ਆਪਣੀ ਲਿਖਤ ਦੇ ਵਿੱਚ ਵੀ ਜਿਹੜੇ ਵੀਕਲੀ ਕਾਲਮ ਨੇ ਮੈਂ ਲਿਖਿਆ ਹੈ ਇਸ ਬਾਰੇ ਕਿ SYL ਕੈਨਾਲ ਦੀ ਡਿਬੇਟ ਕਿੱਥੇ ਹੈ। ਇਹ ਤਾਂ ਡਿਬੇਟ ਹੀ ਨਹੀਂ ਹੈ, ਇਹ ਤਾਂ 1990 ਦੇ ਵਿੱਚ ਜੁਝਾਰੂਆਂ ਨੇ ਇਹਦਾ ਭੋਗ ਪਾ ਦਿੱਤਾ ਸੀ। 90 ਤੋਂ ਬਾਅਦ ਕਿਨੇ ਡੇਅਰ ਕੀਤਾ ਪਿਛਲੇ 26 ਸਾਲ 'ਚ ਇਸ ਨਹਿਰ ਨੂੰ ਬਣਾਉਣ ਦਾ। ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਨਾ ਵੀ ਹੁੰਦਾ, ਸੈਂਟਰ ਬਣਾ ਕੇ ਦਿਖਾਉਂਦੀ ਪੰਜਾਬ 'ਚੋਂ ਉਹ, ਔਰ ਇਹ ਕਿਸੇ ਨੇ ਕ੍ਰੈਡਿਟ ਦੇਣ ਦੀ ਕੋਸ਼ਿਸ਼, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਵੇਂ ਇਹ ਕਿਹਾ ਜਾਂਦਾ ਹੈ ਕਿ ਭਾਈ ਇਸ ਹਮਾਮ ਵਿੱਚ ਸਭ ਨੰਗੇ ਨੇ, ਕਾਂਗਰਸ ਹੋਏ, BJP ਹੋਏ, ਅਕਾਲੀ ਹੋਣ, ਇਹਨਾਂ ਸਭ ਨਹੀਂ
ਕਾਂਗਰਸ ਤਾਂ ਆਰਕੀਟੈਕਟ ਹੈ ਜਿਹਨੇ ਸਭ ਤੋਂ ਪਹਿਲਾਂ ਪਾਣੀ ਲੁੱਟਿਆ, 1950 ਤੋਂ ਲੁੱਟ ਰਹੇ ਨੇ। ਇੰਦਰਾ ਗਾਂਧੀ ਨੇ ਅਵਾਰਡ ਦਿੱਤਾ, ਉਸ ਦੇ ਇਹ ਸਤਲੁਜ ਯਮੁਨਾ ਲਿੰਕ ਨਹਿਰ ਬਣਾਉਣ ਦੇ ਲਈ ਟੱਕ ਲਾਇਆ। ਤੇ ਕਾਂਗਰਸ ਕਿਵੇਂ, ਦਰਬਾਰਾ ਸਿੰਘ ਸਰਕਾਰ ਨੇ ਕੇਸ ਸੁਪਰੀਮ ਕੋਰਟ ਚੋਂ ਵਾਪਸ ਲਿਆ। ਹੁਣ ਰਾਜੀਵ ਲੌਂਗੋਵਾਲ ਅਕੋਰਡ ਦੇ ਥੱਲੇ ਨਹਿਰ ਬਣਾ ਕੇ ਦੇਣ ਦਾ ਫੈਸਲਾ ਹੁੰਦਾ। ਅਕਾਲੀ ਕਿਵੇਂ ਕਹਿ ਸਕਦੇ ਨੇ ਜਿਹੜੇ ਲੌਂਗੋਵਾਲ ਦਾ ਦਿਨ ਮਨਾਉਂਦੇ ਨੇ ਜਾ ਕੇ। ਜੀ ਬਾਦਲ ਜਦੋਂ 77 ਦੇ ਵਿੱਚ ਚੀਫ ਮਿਨਿਸਟਰ ਬਣੇ, ਇਸ ਦੇ ਵੇਲੇ ਨੋਟੀਫਿਕੇਸ਼ਨ ਹੋ ਕੇ ਜ਼ਮੀਨਾਂ ਐਕਵਾਇਰ ਕੀਤੀਆਂ ਗਈਆਂ। ਉਸੇ ਪੀਰੀਅਡ 'ਚ ਦੇਵੀ ਲਾਲ ਤੋਂ 2 ਕਰੋੜ ਰੁਪਈਆ ਜਮ੍ਹਾਂ ਕਰਾਇਆ ਗਿਆ ਕਿ ਜੀ ਅਸੀਂ ਇੱਥੇ ਨਹਿਰ ਬਣਾਉਣੀ ਹੈ। ਔਰ ਸਭ ਤੋਂ ਜ਼ਿਆਦਾ ਕੰਮ ਜਦੋਂ ਬਰਨਾਲਾ ਮੁੱਖ ਮੰਤਰੀ 1985 'ਚ ਬਣਿਆ, 85 ਤੋਂ 90 ਤੱਕ ਪਹੁੰਚਦੇ ਆ ਜਦੋਂ ਜੁਝਾਰੂਆਂ ਨੇ ਸਜ਼ਾ ਯਾਫਤਾ ਕੀਤਾ, 85% ਕੰਮ ਜਿਹੜਾ ਉਹ ਨਹਿਰ ਦਾ ਮੁਕੰਮਲ ਹੋਇਆ ਸੀ। ਹੁਣ ਬਾਦਲ ਨੂੰ ਕੋਈ ਪੁੱਛੇ ਕਿ ਭਾਈ ਤੂੰ 5 ਵਾਰ ਮੁੱਖ ਮੰਤਰੀ ਬਣੇ, ਕਿਉਂ ਨਹੀਂ ਤੁਸੀਂ ਮੂਲ ਮੁੱਦਾ ਸਤਲੁਜ ਯਮੁਨਾ ਲਿੰਕ ਨਹਿਰ ਤਾਂ ਹੁਣ ਇਸ ਦੇ ਉੱਤੇ ਕੋਈ ਸ਼ੱਕ ਨਹੀਂ ਹੈ ਕਿ ਪਾਣੀਆਂ ਤੇ ਰੋਟੀਆਂ ਸੇਕ ਰਹੇ ਨੇ, ਕਿਉਂਕਿ ਇਹ ਮੁੱਦਾ ਹੀ ਨਹੀਂ ਹੈ। ਲੇਕਿਨ ਕਿਉਂਕਿ ਦੁਸ਼ਮਣ ਨੂੰ ਇਹ ਸੂਟ ਕਰਦਾ, ਇਹਨੂੰ ਇੰਨਾ ਵੱਡਾ ਬਣਾ ਦਿਓ। ਸੋ ਉਧਰ ਪੰਜਾਬ 'ਚ ਇਸ ਕਿਸਮ ਦਾ ਪਹਿਲਾਂ ਅਦਾਲਤੀ ਜੋ ਚੱਲ ਰਿਹਾ ਹੈ, ਅਦਾਲਤੀ ਤਸ਼ੱਦਦ ਪੰਜਾਬ ਦੇ ਉੱਤੇ। ਔਰ ਜਦੋਂ ਇਹ ਬਿੱਲ ਕੀਤਾ ਹਰਿਆਣੇ ਦਾ ਤੁਸੀਂ ਰਿਐਕਸ਼ਨ ਦੇਖ ਲਓ ਵੀ ਅੱਜ ਜਿਹੜਾ ਉਹਨਾਂ ਦਾ ਲੋਕ ਦਲ, ਜਿਹੜੇ ਬਾਦਲ ਦਾ ਤਾਊ ਤੇ ਭਾਊ ਬਣੇ ਹੋਏ ਨੇ ਦੋਨੋਂ, ਭਰਾ ਸਕੇ ਪੱਗਵਟ ਭਰਾ ਬਣੇ ਹੋਏ ਨੇ, ਉਹਨਾਂ ਦੀ ਪਾਰਟੀ ਲੋਕ ਦਲ, ਜਿਨ੍ਹਾਂ ਦੇ ਲਈ ਬਾਦਲ ਨੇ ਪਿਛਲੀਆਂ ਅਸੈਂਬਲੀ ਚੋਣਾਂ ਵੇਲੇ ਬੀਜੇਪੀ ਦੇ ਨਾਲ ਦੇ ਵਿਰੋਧ ਦੇ ਬਾਵਜੂਦ ਹਰਿਆਣੇ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਸੀ, ਉਹਦੇ ਜਿਹੜਾ ਅਭੈ ਚੌਟਾਲਾ ਪਿਓ ਪੁੱਤਰ ਤੇ ਇੱਕ ਡੱਕੇ ਹੋਏ ਨੇ ਅੰਦਰ ਜੇਲ੍ਹ 'ਚ ਕਰਪਸ਼ਨ ਚਾਰਜਸ, ਤੇ ਇਹਨੇ ਐਲਾਨ ਕੀਤਾ ਜੀ ਅਸੀਂ ਬਾਦਲ ਨਾਲੋਂ ਸਬੰਧ ਤੋੜ ਰਹੇ, ਬਾਦਲ ਦਲ ਨਾਲੋਂ। ਔਰ ਜਿਹੜਾ ਸਭ ਤੋਂ ਗੁੰਡਾਗਰਦੀ ਵਾਲਾ ਐਕਟ ਹੈ, ਔਰ ਅਸੀਂ ਸਮਝਦੇ ਹਾਂ ਵੀ ਕਿਸ ਹੱਦ ਤੱਕ ਆਉਣ ਵਾਲੇ ਪੀਰੀਅਡ 'ਚ ਜੇ ਇਹਨਾਂ ਨੇ ਸੱਚਮੁੱਚ ਸਿਵਲ ਵਾਰ ਇਹ ਪਸਾਰੀ, ਇੱਕ ਪਾਸੇ ਤਾਂ ਮੁਸਲਮਾਨਾਂ ਦਾ ਘਾਣ ਕਰਾਣਗੇ, ਦੂਜੇ ਪਾਸੇ ਜਿਵੇਂ ਜਾਟਾਂ ਨੂੰ ਖੜਾ ਕਰ ਰਹੇ ਨੇ ਔਰ ਪੰਜਾਬ ਦੇ ਬਰਾਬਰ ਕਰਨਗੇ ਕਿ ਉਹ ਹਰਿਆਣਾ ਅਸੈਂਬਲੀ ਦੇ ਜਿਹੜੇ ਮੈਂਬਰ ਨੇ ਲੋਕ ਦਲ ਦੇ, ਉਹ ਪੰਜਾਬ ਵਿਧਾਨ ਸਭਾ ਦੇ ਵਿੱਚ ਜਦੋਂ ਕਿ ਅੰਦਰ ਉਹਨਾਂ ਦੇ ਸਾਰੇ ਲੀਡਰ ਸਣੇ ਬਾਦਲ ਮੌਜੂਦ ਸੀ, ਉਹ ਪੂਰਾ ਪੁਸ਼ ਕਰਕੇ ਅਸੈਂਬਲੀ ਦੇ ਵਿੱਚ ਉਹਨਾਂ ਨੇ ਵੜਨਾ ਚਾਹਿਆ, ਸਿਕਿਉਰਿਟੀ ਸਟਾਫ ਨੇ ਰੋਕਿਆ ਔਰ ਉਹਨਾਂ ਨੇ ਜਿਹੜਾ ਨਾਰੇ ਲਾ ਕੇ ਉੱਥੇ, ਔਰ ਕਿੰਨੀ ਦੇਰ ਉਹਨਾਂ ਨੇ ਉੱਥੇ ਕਮੋਸ਼ਨ ਪੈਦਾ ਕੀਤੀ। ਫਿਰ ਉਹਦੇ ਚੋਂ ਕਾਂਗਰਸ ਨੇ ਆਪਣਾ ਫਾਇਦਾ ਕੱਢਣਾ। ਇਹਨਾਂ ਦੇ ਐਮਐਲਏ ਜਿਹੜੇ ਨੇ ਉਹ ਮਾਰਚ ਕਰਕੇ ਹਰਿਆਣਾ ਵਿਧਾਨ ਸਭਾ ਦੇ ਬਾਹਰ ਜਾ ਕੇ ਨਾਰੇ ਲਾਉਂਦੇ ਰਹੇ। ਹੁਣ ਕੁੱਲ ਮਿਲਾ ਕੇ ਜੇ ਇਹ ਸਾਰਾ ਟਕਰਾਅ, ਇੱਕ ਪਾਸੇ ਜ਼ਮੀਨੀ ਟਕਰਾਅ ਹੈ ਜਿਹਦੇ ਚੋਂ ਸਿਆਸਤ ਹੋ ਰਹੀ ਹੈ, ਦੂਜੇ ਪਾਸੇ ਜਿਹੜਾ ਅਦਾਲਤੀ ਹੁਕਮ ਹੈ, ਹੁਣ ਉਹ ਅਦਾਲਤਾਂ ਸਣੇ ਸੁਪਰੀਮ ਕੋਰਟ ਦੇ ਜਿਹੜੇ 32 ਸਾਲ ਤੋਂ ਫਾਈਲਾਂ ਦੇ ਉੱਤੇ ਬੈਠੀਆਂ ਹੋਈਆਂ, ਨਵੰਬਰ 84 ਦੀ ਸਿੱਖ ਨਸਲਕੁਸ਼ੀ ਹੋਏ, 2002 ਚ ਮੁਸਲਮਾਨਾਂ ਦੀ ਨਸਲਕੁਸ਼ੀ ਹੋਏ, ਕੀ ਕੁਛ ਨਹੀਂ ਹੋ ਰਿਹਾ ਔਰ ਸੁਪਰੀਮ ਕੋਰਟ ਨੂੰ ਕੋਈ ਨਜ਼ਰ ਨਹੀਂ ਆ ਰਿਹਾ। ਇਹਦੇ ਬਾਵਜੂਦ ਕਿ ਕਿਵੇਂ ਇਹ ਇੱਕ ਲੈਜਿਸਲੇਟਿਵ ਐਕਟ ਹੈ ਜਿਹੜਾ ਪੰਜਾਬ ਅਸੈਂਬਲੀ ਨੇ ਯੂਨੈਨਿਮਸਲੀ ਕੀਤਾ ਜੀ, ਹਰਿਆਣਾ ਜਦੋਂ ਕਿ ਉਹਨਾਂ ਨੇ ਅਪਰੋਚ ਕੀਤੀ ਹੈ ਹੁਣ ਸੁਪਰੀਮ ਕੋਰਟ, ਫੌਰਨ ਉਹਨਾਂ ਦਾ ਜਿਹੜਾ 5 ਮੈਂਬਰੀ ਬੈਂਚ ਹੈ ਉਹਨਾਂ ਨੇ ਇਹਦੀ ਸੁਣਵਾਈ ਕਰਕੇ ਸਟੇਟਸ ਕੋ ਕਰ ਦਿੱਤਾ ਔਰ ਉਹਨਾਂ ਨੇ ਜਿਹੜਾ ਸੈਂਟਰ ਦਾ ਹੋਮ ਸੈਕਟਰੀ ਔਰ ਪੰਜਾਬ ਦੇ ਚੀਫ ਸੈਕਟਰੀ ਨੂੰ ਔਰ ਪੰਜਾਬ ਦੇ ਪੁਲਿਸ ਚੀਫ ਨੂੰ ਇਹ ਕਿਹਾ ਕਿ ਜੀ ਮੇਕ ਸ਼ੋਰ ਕਰੋ ਕਿ ਉੱਥੇ ਕੋਈ ਕਾਰਵਾਈ ਅੱਗੋਂ ਨਾ ਹੋਏ, ਐਸ ਸੱਚ ਸਟੇਟਸ ਕੋ ਹੁੰਦਾ ਜੋ ਹੈ ਉਹੀ ਰਹਿਣਾ ਚਾਹੀਦਾ। ਔਰ ਉਹਦੇ ਚ ਜਿਹੜੀ ਖਬਰ ਹੈ ਮੇਨ, ਸੁਪਰੀਮ ਕੋਰਟ ਸਟਾਲਸ ਪੰਜਾਬ SYL ਲੈਂਡ ਐਕਟ, ਆਰਡਰ ਸਟੇਟਸ ਕੋ, ਟੈਲ ਯੂਨੀਅਨ ਹੋਮ ਸੈਕਟਰੀ, ਪੰਜਾਬ ਚੀਫ ਸੈਕਟਰੀ, DGP ਟੂ ਟੇਕ ਓਵਰ ਲੈਂਡ। ਇਹਨਾਂ ਤਿੰਨਾਂ ਨੂੰ ਕਿਹਾ ਜੀ ਤੁਸੀਂ ਕੋਰਟ ਵੱਲੋਂ ਹੁਣ ਰਿਸੀਵਰ ਹੋ। ਮਤਲਬ ਇਹ ਹੈ ਕਿ ਜਿਹੜੀ ਪ੍ਰੋਸੈਸ ਕਿਸਾਨਾਂ ਨੂੰ ਜ਼ਮੀਨਾਂ ਵਾਪਸ ਕਰਨ ਦੀ ਸੀ ਉਹ ਸਟਾਲ ਕਰ ਦਿੱਤੀ ਔਰ ਹੁਣ ਅੱਗੋਂ ਕੀ ਕਰਨਗੇ ਇਹ ਲੜਾਈ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਵੀ ਮੋਦੀ ਐਂਡ ਕੰਪਨੀ ਉਹਨਾਂ ਨੂੰ ਲੱਗਾ ਕਿ ਵੀ ਜੇ ਸਿੱਧੇ ਤੌਰ ਤੇ ਅਸੀਂ ਸਿਆਸੀ ਫੈਸਲੇ ਲੈਣੇ ਤੇ ਉਹਨਾਂ ਥੱਲੇ ਉਹ ਐਕਸਪੋਜ਼ ਹੁੰਦੇ ਨੇ, ਪੰਜਾਬ ਦੇ ਵਿੱਚ ਇੱਕਦਮ ਉਹ ਚੈਲੰਜ ਹੁੰਦਾ ਹੈ ਔਰ ਉਸ ਦਾ ਫਾਇਦਾ ਆਮ ਆਦਮੀ ਪਾਰਟੀ ਵੀ ਲੈਂਦੀ ਹੈ, ਜਿਵੇਂ ਉਹਨੇ ਲਿਆ ਵੀ ਹੈ ਇਸ ਸਾਰੇ ਕਨਫਿਊਜ਼ਨ ਚੋਂ। ਤਾਂ ਉਹਨਾਂ ਨੇ ਕਿਹਾ ਜੀ ਇਹਨੂੰ ਅਦਾਲਤੀ ਚੱਕਰ 'ਚ ਐਸਾ ਪਾਓ ਕਿ ਜੀ ਲੋਕਾਂ ਨੂੰ ਲੱਗੇ ਜੀ ਮੁੜ ਕੇ ਹੋ ਜੀ ਦੇਖੋ ਇਹ ਤਾਂ ਨਿਰਪੱਖ ਸਾਡੀਆਂ ਅਦਾਲਤਾਂ ਨੇ, ਸਾਡਾ ਜੁਡੀਸ਼ਰੀ ਸਿਸਟਮ ਬਿਲਕੁਲ ਨਿਰਪੱਖ ਹੈ। ਔਰ ਪਰ ਜਿਸ ਤਰੀਕੇ ਨਾਲ ਉਹਨੇ ਸੁਪਰੀਮ ਕੋਰਟ ਨੇ ਸਟ੍ਰਿਕਚਰ ਪਾਸ ਕੀਤੇ, ਜਿਸ ਤਰੀਕੇ ਨਾਲ AR ਦਵੇ ਨੇ ਇਸ ਸਾਰੇ ਮਾਮਲੇ ਦੇ ਉੱਤੇ ਜਿਹੜੀ ਹੈ ਟਿੱਪਣੀਆਂ ਕੀਤੀਆਂ ਨੇ, ਉਹਦੇ ਤੋਂ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਬੈਂਚ ਨੇ ਕਿਹਾ ਜੀ ਇਸ ਮੁੱਦੇ ਤੇ ਪ੍ਰਾਈਮਾ ਫੇਸੀ, ਇਹਦਾ ਹੁੰਦਾ ਹੈ ਮਤਲਬ ਲੈਟਿਨ ਵਰਡ ਹੈ
ਕਿ ਮੁੱਢਲਾ ਕੇਸ ਸਥਾਪਿਤ ਹੁੰਦਾ ਹੈ, ਇਟ ਅਪੀਅਰਸ that an attempt was being made to render 2 Supreme Court judgments for the completion of SOL canal inexecutable. ਉਹਨੇ ਕਿਹਾ ਜੀ ਇਹ ਜਿਹੜਾ ਪੰਜਾਬ ਨੇ ਬਿੱਲ ਪਾਸ ਕੀਤਾ ਹੈ, ਇਸ ਤੋਂ ਇਹ ਲੱਗਦਾ ਹੈ ਕਿ ਜਿਹੜੇ ਸੁਪਰੀਮ ਕੋਰਟ ਨੇ 2 ਆਰਡਰ ਕੀਤੇ ਹੋਏ ਨੇ ਕਿ ਸਤਲੁਜ ਯਮੁਨਾ ਲਿੰਕ ਨਹਿਰ ਬਣਾਓ, ਉਹਨੂੰ ਨਾ ਬਣਨ ਦੇਣਾ ਹੀ ਜਿਹੜਾ ਇਹ ਇਸ ਦੇ ਪਿੱਛੇ ਹੈ। ਦਾ ਅਪੈਕਸ ਕੋਰਟ ਕੈਨ ਨਾਟ ਰਿਮੇਨ ਏ ਸਪੈਕਟੇਟਰ, ਕਿ ਅਦਾਲਤ ਜਿਹੜੀ ਹੈ ਕੋਈ ਮੂਕ ਦਰਸ਼ਕ ਬਣ ਕੇ ਨਹੀਂ ਬਹਿ ਸਕਦੀ। ਤੁਸੀਂ 32 ਸਾਲ ਤੋਂ ਮੂਕ ਦਰਸ਼ਕ ਬਣੇ ਹੋ, ਧੱਜੀਆਂ ਉੱਡ ਰਹੀਆਂ ਨੇ ਭਾਰਤ ਭਰ ਦੇ ਵਿੱਚ, ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਹੈ ਉਸ ਦੇ ਉੱਤੇ ਕਰਬ ਲੱਗਾ ਹੋਇਆ ਹੈ। ਜੋ ਚੱਲ ਰਿਹਾ ਹੈ ਇਸ ਵੇਲੇ ਰਾਸ਼ਟਰਵਾਦ ਔਰ ਹਿੰਦੂਤਵਾ ਦੇ ਨਾਂ ਥੱਲੇ, ਉੱਥੇ ਤੁਸੀਂ ਮੂਕ ਦਰਸ਼ਕ ਬਣੇ ਹੋ। ਔਰ ਹੁਣ ਤੁਹਾਨੂੰ ਇਹ ਯਾਦ ਆ ਗਿਆ ਕਿ ਜੀ ਤੁਹਾਡੀਆਂ 2 ਜਜਮੈਂਟਸ ਜਿਹੜੀਆਂ ਨੇ ਸੁਪਰੀਮ ਕੋਰਟ ਨੂੰ, ਤਾਂ ਇਹ ਖੁਦ ਨੂੰ ਪਤਾ ਹੋਣਾ ਚਾਹੀਦਾ ਇਹਨਾਂ ਦੇ ਜੱਜਾਂ ਨੂੰ, ਔਰ ਇਹਨਾਂ ਨੂੰ ਪਤਾ ਹੈ ਬੇਈਮਾਨ ਹਿੰਦੂਤਵੀ ਲੋਕ ਇਸ ਵੇਲੇ ਜੱਜਾਂ ਦੀਆਂ ਕੁਰਸੀਆਂ ਤੇ ਬੈਠੇ ਨੇ ਕਿ ਤੁਹਾਡਾ ਸੰਵਿਧਾਨ ਤਾਂ ਈਵਨ ਹੱਕ ਹੀ ਨਹੀਂ ਦਿੰਦਾ ਕਿ ਤੁਹਾਨੂੰ ਤੁਸੀਂ ਅਦਾਲਤੀ ਤੌਰ ਤੇ ਇੰਟਰਫੀਅਰ ਕਰ ਸਕੋ। ਇਹ ਤਾਂ ਜਦੋਂ ਰਾਈਪੇਰੀਅਨ ਰਾਈਟ ਦਰਿਆਵਾਂ ਦੇ ਕੰਢੇ, ਹਾਂ ਸੁਪਰੀਮ ਕੋਰਟ ਉਸ ਹਾਲਤ 'ਚ ਦਰਿਆਈ ਮਾਮਲੇ ਦੇ ਵਿੱਚ ਇੰਟਰਵੀਨ ਕਰ ਸਕਦਾ ਹੈ ਜਿੱਥੇ ਦਰਿਆ ਜਿੱਥੋਂ ਵਗਦੇ ਨੇ ਉਹਦੇ 'ਚ 2 ਸਟੇਟਾਂ ਇਨਵੋਲਵ ਹੋਣ, ਜਿਵੇਂ ਕਰਨਾਟਕਾ ਤੇ ਤਮਿਲਨਾਡੂ ਸੀ, ਜਾਂ ਕਾਵੇਰੀ ਵਾਟਰ ਸੀ। ਕਾਵੇਰੀ ਵਾਟਰ ਦਾ ਰੌਲਾ ਸੀ ਕਿਉਂਕਿ ਉਹਦਾ ਇੱਕ ਅੱਪਰ ਰਾਈਪੇਰੀਅਨ ਇੱਕ ਉੱਤੋਂ ਲੰਘਦਾ, ਇੱਕ ਥੱਲੋਂ ਲੰਘਦਾ। ਪੰਜਾਬ ਦੇ ਮਾਮਲੇ 'ਚ ਈਵਨ ਸੁਪਰੀਮ ਕੋਰਟ ਦੇ ਕੋਲ ਕੋਈ ਰਾਈਟ ਨਹੀਂ ਹੈਗਾ, ਇੰਡੀਅਨ ਸਟੇਟ ਕੋਲ ਕੋਈ ਰਾਈਟ ਨਹੀਂ ਹੈ ਇੰਟਰਵੀਨ ਕਰਨ ਦਾ, ਕਿਉਂਕਿ ਉਹ ਇੱਕ ਬੇਸਿਕ ਰਾਈਟ ਦੇ ਤੌਰ ਤੇ ਮੰਨਿਆ ਹੋਇਆ। ਪਰ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਜਿਸ ਡਾਇਰੈਕਸ਼ਨ ਨੂੰ ਇਹ ਗੱਲ ਜਾ ਰਹੀ ਹੈ, ਇਹ ਆਉਣ ਵਾਲੇ ਪੀਰੀਅਡ 'ਚ ਇਸ ਨੂੰ ਹੋਰ ਖਤਰਨਾਕ ਰੰਗਤ ਵੀ ਦਿੱਤੀ ਜਾ ਸਕਦੀ ਹੈ ਜੇ ਇਸ ਬਣੀਆਂ ਜਮਾਤ ਨੂੰ, ਜਿਹੜੇ ਅੱਜ ਕਾਬਜ਼ ਨੇ ਹਿੰਦੂਤਵੀ, ਇਹ ਲੱਗਾ ਕਿ ਭਾਈ ਪੰਜਾਬ ਦੇ ਕਿਸਾਨਾਂ ਨੂੰ ਜਾਂ ਮੁੱਢਲੇ ਤੌਰ ਤੇ ਜੱਟਾਂ ਨੂੰ, ਜਿਹੜਾ ਫਾਰਮਰ ਨੇ ਔਰ ਜਾਟਾਂ ਨੂੰ ਲੜਾਣਾ ਹੈ। ਪਹਿਲਾਂ ਜਾਟਾਂ ਤੋਂ ਜਿਹੜਾ ਉਹ ਦੂਜਿਆਂ ਨੂੰ ਕਰਵਾ ਦਿੱਤਾ, ਪੋਲਰਾਈਜ਼ ਹੋ ਗਿਆ, ਤੇ ਜੇ ਹੁਣ ਇਹਨਾਂ ਦਾ ਟਕਰਾਅ ਕਰਾਣਾ ਤੇ ਫਿਰ ਇਹ ਜਿਹੜਾ ਇਸ਼ੂ ਹੈ ਇਹਨੂੰ ਐਜ਼ ਏ ਪੋਲੀਟੀਕਲ ਗਿਮਿਕ ਇਹ ਵਰਤਦੇ ਰਹਿਣਗੇ, ਕਿਉਂਕਿ ਜਿਸ ਕਿਸਮ ਦਾ ਰੋਲ ਇਸ ਸਾਰੇ ਦੇ ਵਿੱਚ ਬੀਜੇਪੀ ਭਾਵੇਂ ਦੇਖਣ ਨੂੰ ਲੱਗਦਾ ਕਿ ਹਰਿਆਣੇ 'ਚ ਉਹਨਾਂ ਦੀ ਸਰਕਾਰ ਹੈ, ਪੰਜਾਬ 'ਚ ਜਿਹੜਾ ਅਲਟੀਮੇਟਲੀ ਬਾਦਲ ਦੇ ਨਾਲ ਲੱਗੇ ਨੇ, ਪਰ ਕਈ ਵਾਰ ਇਹ ਹੁੰਦਾ ਵੀ ਕਿਸੇ ਚੀਜ਼ ਨੂੰ ਕਹਿੰਦੇ ਨੇ ਕਿ ਭਾਈ ਜਿਵੇਂ ਗੁਰੂ ਸਾਹਿਬ ਨੇ ਫਰਮਾਇਆ ਕਿ ਜੋ ਜੀ ਹੋਏ ਸੋ ਉਗਵੇ ਮੂੰਹ ਕਾ ਕਿਹਾ ਵਾਓ, ਕਿ ਵੀ ਜੋ ਅੰਦਰ ਹੁੰਦਾ ਕਈ ਵਾਰ ਉਹ ਬਾਹਰ ਵੀ ਆ ਜਾਂਦਾ, ਮੂੰਹ ਚੋਂ ਤਾਂ ਹਵਾ ਬੰਦਾ ਚੰਗੀ ਕੱਢ ਸਕਦਾ। ਔਰ ਉਹ ਇਹ ਗੱਲ ਬਾਹਰ ਆਈ ਜਦੋਂ ਕਿ ਬੀਜੇਪੀ ਦੇ ਮਿਨਿਸਟਰ ਮਿੱਤਲ ਨੇ ਕਿਹਾ, ਅੱਜ ਉਹਦੀ ਸਟੇਟਮੈਂਟ ਹੈ, ਬਾਦਲ ਸਰਕਾਰ ਦਾ ਮੰਤਰੀ ਹੈ, ਕਿ ਜੀ ਸਭ ਝਗੜਿਆਂ ਦੀ ਪਵਾੜਿਆਂ ਦੀ ਜਿਹੜਾ ਹੱਲ ਹੈ ਉਹ ਇਹ ਹੈ ਕਿ ਪੰਜਾਬ ਤੇ ਹਰਿਆਣੇ ਨੂੰ ਇੱਕ ਕਰਤਾ ਜਾਏ। ਸੋ ਜ਼ਾਹਰ ਹੈ ਇਹ ਮੰਗ ਜਦੋਂ ਇਹ ਅਜੇ ਹੁਣ ਤਾਂ ਬੀਜੇਪੀ ਜਦੋਂ ਭਾਰਤੀ ਜਨਸੰਘ ਹੁੰਦਾ ਸੀ ਤੇ ਸਿੱਖ ਪੰਜਾਬੀ ਜ਼ਬਾਨ ਤੇ ਆਧਾਰਿਤ ਸੂਬੇ ਦੀ ਮੰਗ ਕਰਦੇ ਸੀ ਤੇ ਇਹ ਮਹਾਂ ਪੰਜਾਬ ਦੀ ਮੰਗ ਕਰਦੇ ਸੀ, ਕਿਉਂਕਿ ਉਦੋਂ ਪੰਜਾਬ ਹਰਿਆਣਾ ਹਿਮਾਚਲ ਇੱਕ ਸੀ, ਹਿਮਾਚਲ ਦਾ ਵੱਡਾ ਹਿੱਸਾ ਥੋੜਾ ਜਿਹਾ ਹਿੱਸੇ ਨੂੰ ਛੱਡ ਕੇ ਤੇ ਉਦੋਂ ਇਹ ਕਹਿੰਦੇ ਸੀ ਜੀ ਨਹੀਂ ਇਹ ਇਕੱਲਾ ਪੰਜਾਬ ਹਰਿਆਣਾ ਹਿਮਾਚਲ ਹੀ ਨਹੀਂ, ਰਾਜਸਥਾਨ ਨੂੰ ਵੀ ਤੋੜ ਕੇ ਮਿਲਾ ਦਿਓ, ਪੰਜਾਬ ਜੰਮੂ ਕਸ਼ਮੀਰ ਨੂੰ ਵੀ ਮਿਲਾ ਦਿਓ, ਨਾਲ ਕਸ਼ਮੀਰ ਦੀ ਸਮੱਸਿਆ ਹੱਲ ਹੋ ਜਾਏਗੀ, ਨਾਲੇ ਸਿੱਖਾਂ ਦੀ ਸਿਰਦਰਦੀ ਮੁੱਕ ਜਾਏਗੀ ਕਿ ਉਹ ਸਾਰੇ 'ਚ ਹਰਿਆਣਾ ਜੰਮੂ ਕਸ਼ਮੀਰ ਦੂਜੇ 'ਚ ਸਿੱਖ ਜਿਹੜੇ ਨੇ 10, 12, 15% ਰਹਿ ਜਾਣਗੇ ਤੇ ਨਾ ਰਹੇ ਬਾਂਸ ਨਾ ਵੱਜੇ ਬੰਸਰੀ। ਸੋ ਉਹ ਗੱਲ ਉਦੋਂ ਜਦੋਂ ਸਿੱਖ ਪੰਜਾਬੀ ਸੂਬਾ ਮੰਗਦੇ ਸੀ, ਮਹਾਂ ਪੰਜਾਬ ਮੰਗਦੇ ਸੀ। ਇਹਦੇ ਬਾਵਜੂਦ ਪੰਜਾਬੀ ਸੂਬਾ ਬਣਾਉਣਾ ਉਹਨਾਂ ਦੀ ਮਜਬੂਰੀ ਬਣ ਗਿਆ। ਕਿਸੇ ਹੱਦ ਤੱਕ ਇਸ ਦਾ ਕ੍ਰੈਡਿਟ ਲਾਲ ਬਹਾਦਰ ਸ਼ਾਸਤਰੀ ਨੂੰ ਜਾਂਦਾ ਹੈ, 65 ਦੀ ਜੰਗ ਦੇ ਸਿੱਖ ਯੋਧਿਆਂ ਨੂੰ ਜਾਂਦਾ ਹੈ। ਲੇਕਿਨ ਜਦੋਂ ਬਣ ਗਿਆ ਉਦੋਂ ਵੀ ਜਿਹੜੇ ਇਹ ਤਬਕਾ ਪੰਜਾਬੀ, ਗੁਲਜ਼ਾਰੀ ਲਾਲ ਨੰਦਾ ਹੋਮ ਮਿਨਿਸਟਰ ਸੀ, ਇਹ ਲਾਲੇ ਇਕੱਠੇ ਹੋ ਕੇ ਜਗਤ ਨਰੈਣ, ਪੰਜਾਬ ਕੇਸਰੀ ਵਾਲਾ, ਯਸ਼ ਮਿਲਾਪ ਵਾਲਾ, ਵਰਿੰਦਰ ਪ੍ਰਤਾਪ ਵਾਲਾ, ਇਹ ਗਏ ਉਹਦੇ ਕੋਲ जगत नारायण कोल के जी ये क्या किया है लाला जी आपने हमको इन भेड़ियों के सामने फेंक दिया जी। तो उन्हें क्या जी, और ये ऑन रिकॉर्ड ने डायलॉग, तो उन्हें क्या लाला जी फिक्र मत कीजिए, हम इन्हें ऐसा लूला लंगड़ा पंजाबी सूबा देंगे कि ये छोड़ के भागेंगे। और उन्होंने कोई कसर नहीं रखी, जे तुसी राजधानी कढ़ लेंदे हो, पंजाबी बोलदे इलाके कढ़ ले, पानी कढ़ ले, अज तक मतलब जिन्होंने सांझियां कड़ियां कहंदे सी, कट्ठे अदालतां रख दित्तियां, कट्ठी गवर्नर पंजाब हरियाणा दा, इन्ने साल 50 साल बाद गवर्नर नहीं है पंजाब दे कोल अपना, पंजाब कोल अपना कोर्ट नहीं है।
ਔਰ ਜਿਸ ਤਰੀਕੇ ਨਾਲ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ 1925 ਚ ਪੰਜਾਬ ਸਰਕਾਰ ਦਾ ਐਕਟ ਸੀ, ਉਹਦੇ ਚ ਕੋਈ ਅੰਗਰੇਜ਼ਾਂ ਦੀ ਸੈਂਟਰ ਸਰਕਾਰ ਇਨਵੋਲਵ ਨਹੀਂ ਸੀ ਜਾਂ ਵਾਇਸਰਾਏ ਇਨਵੋਲਵ ਨਹੀਂ ਸੀ, ਲੇਕਿਨ ਇਹ 66 ਤੋਂ ਬਾਅਦ ਹੀ ਇਹ ਪਾਵਰਸ ਪੰਜਾਬ ਚੋਂ ਨਿਕਲ ਕੇ ਸੈਂਟਰ ਦੇ ਕੋਲ ਚਲੀਆਂ ਗਈਆਂ 66 ਦੇ ਐਕਟ ਦੇ ਥੱਲੇ, ਕਿਉਂਕਿ ਉਹਨਾਂ ਨੇ ਕਿਹਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਟਰੋਲ ਵਾਲੇ ਗੁਰਦੁਆਰੇ ਹਰਿਆਣੇ 'ਚ ਵੀ ਨੇ, ਹਿਮਾਚਲ 'ਚ ਵੀ ਨੇ, ਚੰਡੀਗੜ੍ਹ 'ਚ ਵੀ ਨੇ, ਪੰਜਾਬ 'ਚ ਵੀ ਨੇ, ਸੋ ਹੁਣ ਅਸੀਂ ਮੈਨੇਜ ਕਰਾਂਗੇ। ਸੋ ਉਹਨਾਂ ਨੇ ਉਹਨਾਂ ਦਾ ਕੰਟਰੋਲ ਵੀ ਲੈ ਲਿਆ। ਇਹ ਵੱਖਰੀ ਗੱਲ ਹੈ ਕਿ 50 ਸਾਲ ਬੀਤਣ ਬਾਅਦ ਵੀ ਅਜੇ ਤੱਕ ਬੀਜੇਪੀ ਦੇ ਦਿਮਾਗ 'ਚੋਂ ਉਹ ਨਹੀਂ ਨਿਕਲਿਆ ਵੀ ਸਿੱਖਾਂ ਨੂੰ ਬਿਲਕੁਲ ਮਾਈਨੋਰਿਟੀ ਕਿਵੇਂ ਕਰਨਾ ਹੈ। ਇਹ ਪੰਜਾਬ ਦਾ ਸਿਟਿੰਗ ਮਿਨਿਸਟਰ ਕਹਿ ਰਿਹਾ, ਇਹ ਹੱਲ ਦੱਸ ਰਿਹਾ ਪੰਜਾਬ ਦੇ ਮਸਲਿਆਂ ਦਾ ਕਿ ਪੰਜਾਬ ਤੇ ਹਰਿਆਣਾ ਨੂੰ ਮਿਲਾ ਦਿਓ। ਅਸੀਂ ਸਮਝਦੇ ਹਾਂ ਵੀ ਇਹ ਗੱਲ ਕਿਸੇ ਹੱਦ ਤੱਕ ਵੀ ਜਾ ਸਕਦੀ ਹੈ। ਔਰ ਜਿਵੇਂ ਇਹ ਜੇ ਉੱਥੇ ਜਾਟ ਐਜੀਟੇਸ਼ਨ ਰਿਜ਼ਰਵੇਸ਼ਨ ਦੀ ਖੜੀ ਹੁੰਦੀ ਹੈ ਪਾਣੀਆਂ ਦੇ ਮੁੱਦੇ ਤੇ, ਕਿਉਂਕਿ ਜਾਟ ਵੀ ਕਿਸਾਨ ਹੈ, ਔਰ ਜਿਸ ਕਿਸਮ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ, ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੇ ਦਿਨਾਂ 'ਚ ਦਿੱਲੀ ਤੋਂ ਆਉਣ ਵਾਲੇ ਜਾਂ ਜੋ ਹਰਿਆਣੇ ਦੇ ਵਿੱਚ ਰਹਿਣ ਵਾਲੇ ਸਿੱਖ ਵੀ ਨੇ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਔਰ ਉਹ ਸ਼ਾਇਦ ਜਾਟ ਆਪਣੇ ਤੌਰ ਤੇ ਨਾ ਵੀ ਕਰਨ ਪਹਿਲੀ ਸਟੇਜ ਤੇ, ਇਹ RSS ਨੂੰ ਸੂਟ ਕਰਦੇ ਕਿ ਉਹਨਾਂ ਨੇ ਇੱਕ ਫੋਰਸ ਕ੍ਰੀਏਟ ਕੀਤੀ ਹੈ ਇਹਨਾਂ ਦੀ ਜਾਟਾਂ ਦੀ, ਪਹਿਲਾਂ ਆਪਣਿਆਂ ਦੇ ਔਰ ਉਹਦੇ ਥੱਲੇ ਹਰਿਆਣੇ 'ਚ ਸਿਆਸੀ ਫਾਇਦਾ ਲਿਆ ਤੇ ਇੱਧਰ ਪੰਜਾਬ ਦੇ ਵਿੱਚ ਇਸ ਮੁੱਦੇ ਨੂੰ ਬਣਾ ਕੇ ਔਰ ਬਾਕੀ ਸਾਰੇ ਇਸ਼ੂ ਜਿਹੜੇ ਨੇ ਹੁਣ ਬੈਕ ਬਰਨਰ ਤੇ ਚਲੇ ਗਏ। ਪੰਜਾਬ ਅਸੈਂਬਲੀ ਦਾ ਸੈਸ਼ਨ, ਕੋਈ ਸਵਾਲ ਕਿਸਾਨ ਸੁਸਾਈਡਸ ਤੇ ਨਹੀਂ ਹੋਏ, ਕੋਈ ਡਰੱਗਸ ਦੇ ਉੱਤੇ ਨਹੀਂ ਹੋਏ ਕਿ ਪੰਜਾਬ ਦੀ ਜਵਾਨੀ ਕਿਵੇਂ ਡਰੱਗਸ ਦੇ ਹਵਾਲੇ ਹੈ। ਸਭ ਕੁਝ ਜੋ ਸੀ ਪਾਣੀ ਪਾਣੀ। ਸੋ ਬਾਦਲ ਨੇ ਐਸਾ ਉਹ ਪਾਣੀ ਦਾ ਜਿਹੜਾ ਹੈ ਕੀਤਾ, ਉਹਦੇ ਚੋਂ ਇਹਨਾਂ ਨੇ, ਔਰ ਮੈਨੂੰ ਇਹ ਵੀ ਹੈ ਕਿ ਵੀ ਪੋਸੀਬਲ ਹੈ ਆਉਣ ਵਾਲੇ ਦਿਨ ਸ਼੍ਰੋਮਣੀ ਕਮੇਟੀ ਚੋਣਾਂ ਵੀ ਹੋ ਜਾਣ, ਕਿਉਂਕਿ ਜੇ ਇਹ ਆਪਸੀ ਇਸ ਕਿਸਮ ਦੀ ਕੋਈ ਅੰਡਰਸਟੈਂਡਿੰਗ ਨਾਲ ਨਾ ਚੱਲ ਰਹੇ ਹੁੰਦੇ ਤੇ ਇਹ ਪੋਸੀਬਲ ਨਹੀਂ ਹੈ ਵੀ ਇੱਕ ਪਾਸੇ ਇਧਰ ਬਿੱਲ ਆ ਰਿਹਾ ਹੈ ਪੰਜਾਬ ਅਸੈਂਬਲੀ 'ਚ ਕਿ ਜੀ ਜ਼ਮੀਨਾਂ ਵਾਪਸ ਕਰਨੀਆਂ ਤੇ ਯੂਨੀਅਨ ਕੈਬਨਿਟ ਫੈਸਲਾ ਕਰ ਰਹੀ ਹੈ ਕਿ ਜਿਹੜੀ 1944 ਚ ਸਹਿਜਧਾਰੀਆਂ ਨੂੰ ਵੋਟ ਦਾ ਹੱਕ ਦਿੱਤਾ ਸੀ ਗੁਰਦੁਆਰਾ ਐਕਟ, ਉਹ ਅਸੀਂ ਖਤਮ ਕਰ ਰਹੇ ਹਾਂ, ਔਰ ਰਾਜ ਸਭਾ 'ਚ ਯੂਨੈਨਿਮਸਲੀ ਇਹ ਪਾਸ ਹੋ ਜਾਂਦਾ ਹੈ, ਕੈਬਨਿਟ ਮੋਦੀ ਦੀ ਲੈ ਕੇ ਆਉਂਦੀ ਹੈ। ਸੋ ਇਹਦੇ 'ਚ ਹੁਣ ਇਹ ਇੱਕ ਤਗਮਾ ਬਾਦਲ ਨੂੰ ਮਿਲ ਗਿਆ। ਦੇਖੋ ਜੀ ਜਿਹੜਾ ਕੰਮ 44 ਤੋਂ ਬਾਅਦ ਕੋਈ ਨਹੀਂ ਸੀ ਕਰਵਾ ਸਕਿਆ, ਬਾਦਲ ਨੇ ਸਹਿਜਧਾਰੀਆਂ ਦੀਆਂ ਵੋਟਾਂ ਬੰਦ ਕਰਵਾ ਦਿੱਤੀਆਂ ਜੀ। ਔਰ ਇਧਰ ਪਾਣੀਆਂ ਦੇ ਮੁੱਦੇ ਤੇ ਬਾਦਲ ਕਹਿ ਰਿਹਾ ਜੀ ਮੈਂ ਕਿਸੇ ਕੁਰਬਾਨੀ ਨੂੰ ਵੀ ਤਿਆਰ ਹਾਂ। ਸੁਖਬੀਰ ਕਹਿ ਰਿਹਾ ਮੈਂ ਖੂਨ ਦਾ ਹਰ ਬੂੰਦ ਜਿਹੜਾ ਬਹਾ ਦਿਆਂਗੇ, ਭਾਵੇਂ ਖੂਨ ਚੋਂ ਨਿਕਲਣਾ ਅਲਕੋਹਲ ਹੀ ਹੈ ਮੁੜ ਕੇ। ਔਰ ਇਸ ਸਾਰੇ ਦੇ ਬਾਵਜੂਦ ਜੇ ਸਾਨੂੰ ਇਹ ਲੱਗਦਾ ਹੈ ਕਿ ਜੀ ਦੇਖੋ ਇਹ ਕਿੰਨੇ ਸਿੰਸੀਅਰ ਨੇ, ਔਰ ਸੱਚਮੁੱਚ ਹੀ ਕਈ ਵਾਰ ਕਈ ਇਸ਼ੂ ਹੀ ਐਸੇ ਆਉਂਦੇ ਨੇ, ਬਹੁਤੇ ਹੁਣ ਕੀ ਕਹਿਣ ਕਿ ਜੀ ਕੰਮ ਚੰਗਾ ਨਹੀਂ ਕੀਤਾ ਹੈ ਜੀ। ਸੋ ਕੁੱਲ ਮਿਲਾ ਕੇ ਮੈਨੂੰ ਇਹ ਲੱਗਦਾ ਹੈ ਕਿ ਵੀ ਆਉਣ ਵਾਲੇ ਦਿਨਾਂ 'ਚ ਇਸ ਦੇ ਉੱਤੇ ਬਹੁਤ ਘਟੀਆ ਸਿਆਸਤ ਹੋਏਗੀ ਔਰ ਹਿੰਸਾ ਵੱਲ ਵੀ ਜਿਹੜਾ ਉਹ ਰੁਝਾਨ ਹੋ ਸਕਦਾ ਹੈ। ਪੰਜਾਬ 'ਚ ਤਾਂ ਨਹੀਂ ਹੋਏਗੀ, ਲੇਕਿਨ ਹਰਿਆਣੇ 'ਚ ਇਸ ਨੂੰ ਹਿੰਸਕ ਰੂਪ ਵੀ ਦਿੱਤਾ ਜਾ ਸਕਦਾ ਹੈ। ਜੀ ਡਾਕਟਰ ਸਾਹਿਬ, ਮੁੱਖ ਖੁਸ਼ੀ ਹੈ। ਬਿਲਕੁਲ ਡਾਕਟਰ ਸਾਹਿਬ ਨਾਲ ਨੇ ਬ੍ਰੇਕ। ਵਿਊਅਰਸ ਪਸੰਦ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।